ਅਗਲੀ ਖਬਰ ਚੱਲੀਏ ਜਿਹੜੀ ਕਿ ਬਹੁਤ ਇੰਪੋਰਟੈਂਟ ਹੈਗੀ ਆ ਆਪਣੇ 3 ਮੁਲਕਾਂ ਦੇ ਲਈ ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੇ ਲਈ। ਯੂਐਸ, ਕੈਨੇਡਾ ਤੇ ਮੈਕਸੀਕੋ ਦੀਆਂ ਨੈਗੋਸ਼ੀਏਸ਼ਨਸ ਚੱਲ ਰਹੀਆਂ ਹੈਗੀਆਂ ਨਾਰਥ ਅਮਰੀਕਨ ਟ੍ਰੇਡ ਪੈਕਟ ਦੇ ਲਈ ਕਿਉਂਕਿ ਉਹ ਐਕਸਪਾਇਰ ਹੋਣ ਵਾਲਾ ਆ। ਤੇ ਮੈਕਸੀਕੋ ਤੇ ਯੂਐਸਏ ਲਗਾਤਾਰ ਗੱਲਬਾਤ ਕਰ ਰਹੇ ਆ ਪਰ ਕੈਨੇਡਾ ਵਾਲੇ ਜਿਹੜੇ ਆ ਹਜੇ ਕਾਫੀ ਪਿੱਛੇ ਹੈਗੇ ਆ। ਯੂਐਸ 1.9 ਟ੍ਰਿਲੀਅਨ ਡਾਲਰ ਦਾ ਜਿਹੜਾ ਬਿਜ਼ਨਸ ਆ ਉਹ ਹਰ ਸਾਲ ਕਰਦਾ ਆ ਇਹ ਦੋ ਮੁਲਕਾਂ ਦੇ ਵਿਚਕਾਰ। 5 ਬਿਲੀਅਨ ਡਾਲਰ ਹਰ ਰੋਜ਼ ਦਾ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੇ ਮੈਕਸੀਕੋ ਦੇ ਵਿਚਕਾਰ ਹਰ ਰੋਜ਼ 5 ਬਿਲੀਅਨ ਡਾਲਰ ਦਾ ਬਿਜ਼ਨਸ ਹੁੰਦਾ, ਬੀ ਲਾਈਕ ਬਿਲੀਅਨ ਦੇ ਨਾਲ। ਤੇ ਇਹ ਵਨ ਆਫ ਦਾ ਟੌਪ 2 ਟ੍ਰੇਡਿੰਗ ਪਾਰਟਨਰਸ ਆ ਅਮਰੀਕਾ ਦੇ। ਪਰ ਪਿਛਲੇ ਸਮੇਂ 'ਚ ਟੈਰਿਫ ਪਾਲਿਸੀਜ਼ ਨੂੰ ਲੈ ਕੇ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਆ ਰਿਲੇਸ਼ਨ ਕਾਫੀ ਗੁੱਡ ਨਹੀਂ ਰਹੇ। ਕੈਨੇਡਾ ਤੇ ਮੈਕਸੀਕੋ ਦੇ ਵਿੱਚ ਯੂਐਸ ਮੈਕਸੀਕੋ ਕੈਨੇਡਾ ਐਗਰੀਮੈਂਟ ਜਿਹੜਾ USMCA ਆ, ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹੀ ਬਣਾਇਆ ਸੀ ਪਹਿਲੀ ਟਰਮ ਦੇ ਵਿੱਚ। ਪਹਿਲਾਂ ਨਾਫਟਾ ਸੀ, ਉਸ ਨੂੰ ਜਿਹੜਾ ਜਦੋਂ ਉਹ ਰਿਨਿਊ ਹੋਣਾ ਸੀ ਉਹਦਾ ਨਾਂ ਬਦਲ ਕੇ ਜਿਹੜਾ ਆ ਇਹ ਰੱਖ ਦਿੱਤਾ ਗਿਆ। ਤੇ ਇਹਦਾ ਸਭ ਤੋਂ ਵੱਡਾ ਅਸਰ ਜਿਹੜੀਆਂ ਆ ਆਟੋ ਜੌਬਸ ਦੇ ਉੱਤੇ ਹੋਣੀਆਂ, ਆਟੋ ਪਾਰਟਸ ਦੇ ਉੱਤੇ। 2020 ਦੇ ਵਿੱਚ USMCA ਨੇ ਰਿਪਲੇਸ ਕੀਤਾ ਸੀ 1994 ਵਾਲਾ ਜਿਹੜਾ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਹੈਗਾ ਆ, ਜਿਹਦੇ ਵਿੱਚ ਇੱਕ ਤਰ੍ਹਾਂ ਨਾਲ ਟ੍ਰੇਡ ਬੈਰੀਅਰਸ ਜਿਹੜੇ ਆ ਉਹ ਤੋੜੇ ਗਏ ਸੀ ਨਾਰਥ ਅਮਰੀਕਨ ਦੋਨਾਂ ਹੀ ਤਿੰਨਾਂ ਮੁਲਕਾਂ ਦੇ ਵਿੱਚ। ਪਰ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਨਾਫਟਾ ਉਸ ਟਾਈਮ ਦੇ ਉੱਤੇ ਵੀ ਜੌਬ ਕਿਲਰ ਸੀ, ਮੈਂ ਨਵਾਂ ਲੈ ਕੇ ਆਏ, ਹੁਣ ਉਹ ਇਸ ਦੇ ਵੀ ਉਲਟ ਹੈਗੇ ਆ। ਸੋ ਹਾਲਾਂਕਿ USMCA ਲਗਭਗ ਨਾਫਟਾ ਵਰਗਾ ਹੀ ਸੀ, ਇਹਦੇ ਸਾਰੇ ਜਿਹੜੀਆਂ ਪਾਲਿਸੀ ਸੀਗੀਆਂ ਲਗਭਗ ਉੱਥੇ ਹੀ ਸੀਗੀਆਂ। ਨਾਰਥ ਅਮਰੀਕਨ ਟ੍ਰੇਡ ਡੀਲ ਹੁਣ ਰਿਨਿਊ ਹੋਣੀ ਆ ਤੇ ਜੁਲਾਈ 1 ਨੂੰ ਹੋਣੀ ਸੀ ਅੱਜ, ਤੇ ਹਜੇ ਇਹ ਟਾਈਮ ਲੱਗੂਗਾ। ਇਹ ਕਹਿੰਦੇ ਵੀ ਨੈਗੋਸ਼ੀਏਸ਼ਨ ਜਿਹੜੀਆਂ ਆ ਇਹ USMCA ਨੂੰ ਰਿਨਿਊ ਕਰਨ ਦੇ ਲਈ 16 ਸਾਲਾਂ ਦਾ ਜਿਹੜਾ ਇਹ ਕੰਟਰੈਕਟ ਹੋਊਗਾ ਅੰਟਲ 2042 ਜੇ ਪੂਰੀ ਐਗਰੀਮੈਂਟ ਹੋ ਜਾਂਦਾ ਹੈਗਾ ਆ। ਤੇ ਕੈਨੇਡਾ ਤੇ ਮੈਕਸੀਕੋ ਦੋਨਾਂ ਦੇ ਵਿੱਚ ਜਿਹੜੀਆਂ ਕਾਰਾਂ ਦੇ ਪਾਰਟਸ, ਆਟੋ ਪਾਰਟਸ ਤੇ ਬਹੁਤ ਵੱਡਾ ਬਿਜ਼ਨਸ ਹੈਗਾ ਆ। ਸੋ ਉਹ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਆਪਣਾ ਪੂਰਾ ਉਹਨਾਂ ਨੇ ਨਜ਼ਰ ਰੱਖੀ ਹੋਈ ਆ ਵੀ ਕਿੱਦਾਂ ਸਾਡਾ ਜਿਹੜਾ ਫਿਊਚਰ ਆਉਣ ਵਾਲੇ ਸਮੇਂ 'ਚ ਹੋਊਗਾ। USMCA ਦੇ ਵਿੱਚ ਇੱਕ ਰਿਕੁਆਇਰਮੈਂਟ ਇਹ ਸੀ ਵੀ ਜਿਹੜੇ ਆਟੋਮੋਟਿਵ ਪ੍ਰੋਡਕਟਸ ਹੈਗੇ ਆ ਉਹ 75% ਨਾਰਥ ਅਮਰੀਕਾ ਦੇ ਵਿੱਚ ਹੀ ਬਣਾਉਣੇ ਚਾਹੀਦੇ ਆ। ਨਾਫਟਾ ਦੇ ਅੰਡਰ 62.5% ਸੀ, ਤਾਂ ਫਿਰ ਜਾ ਕੇ ਤੁਹਾਡੀ ਜਿਹੜੀ ਡਿਊਟੀ ਆ ਉਹ ਫ੍ਰੀ ਹੁੰਦੀ ਸੀ। ਪਰ ਹੁਣ ਮੈਕਸੀਕੋ ਦੇ ਵਿੱਚ ਬਹੁਤ ਸਾਰੇ ਜਿਹੜੇ ਪਾਰਟਸ ਆ ਆਟੋਮੇਕਰ ਦੇ ਉਹ ਚਾਈਨਾ ਤੋਂ ਬਣ ਰਹੇ ਹੈਗੇ ਆ। ਸੋ ਇਹ ਵੀ ਇੱਕ ਵੱਡਾ ਜਿਹੜਾ ਇਸ਼ੂ ਇਸ ਟਾਈਮ ਬਣਿਆ ਹੋਇਆ ਹੈ। ਜਿਹੜੇ ਬਿਜ਼ਨੈਸਸ ਆ ਇਸ ਫੀਲਡ ਦੇ ਵਿੱਚ ਖਾਸ ਕਰਕੇ ਆਟੋ ਪਾਰਟਸ ਦੇ ਵਿੱਚ ਉਹ ਚਾਹੁੰਦੇ ਆ ਵੀ ਸਟੇਬਿਲਿਟੀ ਹੋਣੀ ਚਾਹੀਦੀ ਆ। ਸੋ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਡੀਲ ਹੋਊਗੀ ਨਹੀਂ ਹੋਊਗੀ। ਇਸ ਤੋਂ ਬਿਨਾਂ ਸ਼ਰਾਬ ਨੂੰ ਲੈ ਕੇ ਬਹੁਤ ਸਾਰਾ ਜਿਹੜਾ ਤਕੀਲਾ, ਮੈਜ਼ਕਲ, ਰੇਸਲਾ ਇਹ ਜਿਹੜੇ ਮੈਕਸੀਕੋ 'ਚ ਹੁੰਦੇ ਆ, ਬਹੁਤ ਵੱਡੀ ਗਿਣਤੀ 'ਚ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਵੇਚੇ ਜਾਂਦੇ ਆ। 62% ਇਹ ਕਹਿੰਦੇ ਵੀ ਮੈਕਸੀਕੋ ਤੋਂ ਇੱਥੇ ਇਹ ਸਮਾਨ ਜਿਹੜਾ ਇਹਨਾਂ ਦਾ ਮੈਂ ਨਾਂ ਲਿਆ ਆ ਇਹ ਵੇਚਿਆ ਜਾਂਦਾ ਹੈਗਾ। ਸੋ ਇਹ ਸਾਰਿਆਂ ਨੂੰ ਲੈ ਕੇ ਜਿਹੜੇ ਬਿਜ਼ਨੈਸਸ ਆ ਉਹ ਕਾਫੀ ਜਿਹੜੇ ਆ ਇਸ ਟਾਈਮ ਡਰੇ ਹੋਏ ਆ ਵੀ ਸਾਡੀ ਜਿਹੜੀ ਮੁਲਕਾਂ ਦੀ ਜਿਹੜੀ ਡੀਲ ਆ ਉਹ ਬਣੂਗੀ ਜਾਂ ਨਹੀਂ ਬਣੂਗੀ ਜਾਂ ਇਹ ਐਕਸਟੈਂਡ ਹੋਊਗੀ। ਜੀ ਬਿਲਕੁਲ। ਖੁਦ ਹੀ ਆਪਣੇ ਬਣਾਏ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਹਰ ਵਾਰੀ ਚੇਂਜ ਇਸ ਦੇ ਵਿੱਚ ਕਰਨਾ ਜਿਹੜਾ ਉਹ ਚਾਹ ਰਹੇ ਨੇ। ਸੋ ਇਹ ਦੇਖਦੇ ਹਾਂ ਵੀ ਕਿੱਥੇ ਤੱਕ ਜਿਹੜੀ ਹਰਜੋਤ ਸਿੰਘ ਦੀ ਇਹ ਗੱਲ ਅੱਗੇ ਜਿਹੜੀ ਉਹ ਵੱਧਦੀ ਆ, ਵੀ ਕੀ ਸਿਚੁਏਸ਼ਨ ਇਸ ਦੇ ਵਿੱਚ ਜਿਹੜੀ ਉਹ ਬਣਦੀ ਹੈਗੀ ਆ।